सत श्री अकाल दर्शकों, मैं हाँ तुहाडा अपना होस्ट सतिंदर सिंह मीरथल। तुसी देख रहे हो TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਉਹਨਾਂ ਸਾਰੇ ਪਹਿਲੂਆਂ ਦੇ ਉੱਪਰ ਤਿੱਖੀ ਨਜ਼ਰ ਰੱਖਦੇ ਹਾਂ ਜਿਨ੍ਹਾਂ ਪਹਿਲੂਆਂ ਨੂੰ ਤੁਸੀਂ ਬਾਰੀਕੀ ਦੇ ਨਾਲ ਜਾਣਨਾ ਚਾਹੁੰਦੇ ਹੋ। ਤੇ ਅੱਜ ਇਸੇ ਲੜੀ ਨੂੰ ਅਗਾਹ ਤੋਰਦੇ ਹੋਏ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਗੁਰਜਿੰਦਰ ਸਿੰਘ ਜੀ, ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਅੰਮ੍ਰਿਤਸਰ। ਸੋ ਅੱਜ ਇਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ 1984 ਦੇ ਅਟੈਕ ਦੇ ਬਾਰੇ ਦੇ ਵਿੱਚ ਜੋ ਕਿ ਅੰਮ੍ਰਿਤਸਰ ਸ਼ਹਿਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੋਇਆ। ਤੇ ਨਾਲ ਹੀ ਨਾਲ ਗੱਲ ਕਰਾਂਗੇ ਸ਼ਹੀਦ ਸਿੰਘਾਂ ਦੀ ਅਤੇ ਜਾਣਾਂਗੇ ਇਹਨਾਂ ਤੋਂ ਇਹਨਾਂ ਦੇ ਫੈਡਰੇਸ਼ਨ ਦੇ ਬਾਰੇ ਦੇ ਵਿੱਚ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਸਾਡੇ ਸਟੂਡੀਓ ਤੇ ਆਉਣ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਫਤਿਹ ਦੀ ਸਾਂਝ ਪਾਈਏ ਜੀ, ਪਿਆਰ ਭਰੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇੱਕ ਐਸਾ ਮੰਜ਼ਰ, ਇੱਕ ਐਸਾ ਦੁਖਦਾਈ ਸਮਾਂ ਜਿਹੜਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਉੱਪਰ ਤੋਪਾਂ, ਗੋਲੀਆਂ ਦੀ ਬਰਸਾਤ, ਇਹ ਸਾਰਾ ਇੱਕ ਐਸਾ ਮੰਜ਼ਰ ਸੀਗਾ ਜਿਹਨੂੰ ਸਿੱਖ ਕੌਮ ਕਦੇ ਨਹੀਂ ਭੁਲਾ ਸਕਦੀ। ਔਰ ਕਈ ਐਸੇ ਸਿੰਘ ਨੇ ਜਿਨ੍ਹਾਂ ਨੇ ਇਸ ਸੰਤਾਪ ਨੂੰ ਆਪਣੇ ਪਿੰਡੇ ਦੇ ਉੱਪਰ ਹੰਡਾਇਆ। ਇਸ ਸਾਰੇ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਆਪਣੇ ਬਚਪਨ ਦੇ ਬਾਰੇ ਦੇ ਵਿੱਚ ਦੱਸੋ। ਜਿਸ ਵੇਲੇ 84 ਦਾ ਅਟੈਕ ਹੋਇਆ, ਆਪ ਜੀ ਦੀ ਕਿੰਨੀ ਉਮਰ ਸੀ ਔਰ ਆਪ ਜੀ ਕਿੱਥੇ ਸੀ? ਜਿਸ ਵਕਤ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਸ ਸਮੇਂ ਮੇਰੀ ਉਮਰ ਕਰੀਬ ਕੋਈ 11 ਸਾਲ ਦੀ ਸੀਗੀ ਜੀ। ਔਰ ਮੈਂ ਬਚਪਨ ਦੀ ਅਵਸਥਾ ਦੇ ਵਿੱਚ ਹਰਮੰਦਰ ਸਾਹਿਬ ਤੇ ਜਿਹੜਾ ਅਟੈਕ ਹੋਇਆ, ਸਾਡਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਪਿੰਡ ਸੀ ਉਹ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਸੀਗਾ। ਔਰ ਅਸੀਂ ਆਪਣੇ ਪਿਤਾ ਜੀ ਨੂੰ ਇਹ ਪੁੱਛਦੇ ਸੀ ਕਿ ਇਹ ਜਿਹੜੀਆਂ ਆਵਾਜ਼ਾਂ ਆ ਰਹੀਆਂ ਉਹ ਕਾਹਦੀਆਂ ਆ। ਸਾਨੂੰ ਅੱਜ ਵੀ ਇਹ ਗੱਲ ਯਾਦ ਆ ਕਿ ਸਾਡੇ ਪਿਤਾ ਜੀ ਦੱਸਦੇ ਸੀ ਕਿ ਹਰਮੰਦਰ ਸਾਹਿਬ ਤੇ ਸਾਡੇ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀ ਫੌਜ ਨੇ ਜਿਹੜਾ ਅਟੈਕ ਕੀਤਾ। ਮੇਰੇ ਫਾਦਰ ਸਾਹਿਬ ਆਰਮੀ ਤੋਂ ਰਿਟਾਇਰ ਸਨ। ਔਰ ਅੱਜ ਵੀ ਅਸੀਂ ਉਹ ਸਾਰਾ ਜਿਹੜਾ ਦ੍ਰਿਸ਼ ਆ ਮੈਂ ਆਪਣੇ ਕੰਨਾਂ ਦੇ ਵਿੱਚ, ਆਪਣੇ ਮਨ ਦੇ ਵਿੱਚ, ਆਪਣੀ ਆਤਮਾ ਦੇ ਵਿੱਚ ਮਹਿਸੂਸ ਕਰ ਸਕਦਾ ਹਾਂ ਕਿ ਉਸ ਸਮੇਂ ਜਿਹੜਾ ਕਿੰਨਾ ਭਿਆਨਕ ਸਮਾਂ ਸੀਗਾ, ਜਿਹੜਾ ਸਾਡਾ ਹਰਮੰਦਰ ਸਾਹਿਬ ਜਿਹੜਾ ਸਿੱਖਾਂ ਨੂੰ ਜਾਣ ਤੋਂ ਪਿਆਰਾ ਸੀਗਾ, ਉਹਦੇ ਉੱਪਰ ਹਿੰਦੁਸਤਾਨ ਦੀ ਫੌਜ ਨੇ ਅਟੈਕ ਕੀਤਾ। ਔਰ ਹਰਮੰਦਰ ਸਾਹਿਬ ਦੇ ਅਟੈਕ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚੋਂ ਜਦੋਂ ਜਥੇ ਆਉਣੇ ਸ਼ੁਰੂ ਹੋਏ ਆ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਸਾਡੇ ਪਿੰਡ ਦੇ ਬਾਹਰ ਇੱਕ ਨਹਿਰ ਸੀ, ਨਹਿਰ ਦੇ ਉੱਪਰ ਲੰਗਰ ਲੱਗੇ ਹੋਏ ਸੀ। ਸਾਡੇ ਪਿੰਡ ਵੱਲੋਂ ਲੰਗਰ ਲਗਾਇਆ ਗਿਆ ਸੀਗਾ। ਸਾਡੀ ਅਵਸਥਾ ਤਾਂ ਛੋਟੀ ਸੀ, ਭਾਵੇਂ ਕਰੀਬ 11 ਸਾਲ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ, ਬਚਪਨ ਬਹੁਤ ਜ਼ਿਆਦਾ ਹੁੰਦਾ ਹੈ। ਪਰ ਸਾਨੂੰ ਸੇਵਾ ਦਾ ਨਹੀਂ ਸੀ ਪਤਾ ਕਿ ਸੇਵਾ ਕਿਹਨੂੰ ਕਹਿੰਦੇ ਆ ਜਾਂ ਸੇਵਾ ਕਿਸ ਤਰ੍ਹਾਂ ਕਰਨੀ ਆ ਜਾਂ ਕਿਹੜੇ ਮਕਸਦ ਵਾਸਤੇ ਸੇਵਾ ਕੀਤੀ ਜਾਂਦੀ ਆ। ਅਸੀਂ ਉਹ ਬਚਪਨ ਜਿਹੜਾ ਸੀਗਾ ਇੱਕ ਬੱਚਿਆਂ ਵਾਂਗ ਨਹਿਰ ਦੇ ਕਿਨਾਰੇ ਤੇ ਬੈਠ ਕੇ ਆਉਣ ਜਾਣ ਵਾਲੇ ਜਥਿਆਂ ਨੂੰ ਵੇਖਣਾ। ਜਥੇ ਆ ਰਹੇ ਨੇ, ਜਥੇ ਜਾ ਰਹੇ ਨੇ। ਮੈਨੂੰ ਯਾਦ ਆ ਕਿ ਮੇਰੇ ਚਾਚਾ ਜੀ ਬਲਵਿੰਦਰ ਸਿੰਘ ਜੀ, ਉਹਨਾਂ ਦੀ ਡੈਥ ਹੋ ਗਈ ਥੋੜਾ ਸਮਾਂ ਪਹਿਲਾਂ, ਉਹ ਵੀ ਇਹ ਜਥੇ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਆਏ ਜੀ। ਪਰ ਉਹਨਾਂ ਨੂੰ ਅੰਮ੍ਰਿਤਸਰ ਜਦੋਂ ਉਹ ਇੰਟਰ ਹੋਣ ਲੱਗੇ ਆ, ਇੱਥੇ ਆਰਮੀ ਨੇ ਬਹੁਤ ਜ਼ਿਆਦਾ ਕੁੱਟਿਆ, ਉਹਨਾਂ ਤੇ ਤਸ਼ੱਦਦ ਹੋਇਆ ਸਾਰੇ ਜਥੇ ਤੇ। ਪਿੰਡ ਜਾ ਕੇ ਉਹਨਾਂ ਨੇ ਫਿਰ ਇਸੇ ਤਰ੍ਹਾਂ ਦੱਸਿਆ ਕਿ ਸਾਨੂੰ ਆਰਮੀ ਵੱਲੋਂ ਕੁੱਟ ਕੇ ਉੱਥੋਂ ਭਜਾ ਦਿੱਤਾ ਗਿਆ। ਸੋ ਇਹ ਜਿਹੜੀਆਂ ਸਾਰੀਆਂ ਹਰਮੰਦਰ ਸਾਹਿਬ ਤੇ ਅਟੈਕ ਕਰਨਾ, ਸਾਡੀ ਸਿੱਖ ਜਵਾਨੀ ਨੂੰ ਕੁੱਟਣਾ, ਸਾਡੀ ਨਸਲਕੁਸ਼ੀ ਕਰਨੀ, ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਸਾਡੀ ਸਿੱਖ ਜਵਾਨੀ ਦੇ ਵਿੱਚੋਂ ਸਿੱਖੀ ਦਾ ਜਜ਼ਬਾ ਖਤਮ ਕਰਨ ਵਾਸਤੇ, ਸਾਨੂੰ ਆਪਣੇ ਵੱਧਦੇ ਹੋਏ ਕਦਮਾਂ ਨੂੰ ਰੋਕਣ ਵਾਸਤੇ, ਜਾਂ ਜਿਹੜੇ ਨੌਜਵਾਨ ਆਜ਼ਾਦੀ ਵਾਸਤੇ ਜੂਝ ਰਹੇ ਸਨ ਜਾਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਕਬੂਲ ਕੀਤੀ ਸੀਗੀ, ਉਹਨਾਂ ਨੌਜਵਾਨਾਂ ਨੂੰ ਦਹਿਸ਼ਤ ਦੇ ਸਾਏ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੜਾ ਸਾਰਾ ਹਰਮੰਦਰ ਸਾਹਿਬ ਤੇ ਅਟੈਕ ਦਾ ਦ੍ਰਿਸ਼ ਸੀ ਉਹ ਸਾਰਾ ਕੀਤਾ ਗਿਆ। ਪਰ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਉਹ ਬਹੁਤ ਹੀ ਜ਼ਿਆਦਾ ਭਿਆਨਕ ਸਮਾਂ ਸੀ ਜਿਸ ਸਮੇਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ। ਅਟੈਕ ਤੋਂ ਬਾਅਦ ਹਰਮੰਦਰ ਸਾਹਿਬ ਦੀ ਜਦੋਂ ਸਰੋਵਰ ਦੀ ਸੇਵਾ ਚੱਲੀ ਆ, ਸਾਨੂੰ ਮੈਂ ਕਹਿ ਸਕਦਾ ਕਿ
ਸਾਡੇ ਵੱਡੇ ਭਾਗ ਆ ਕਿ ਹਰਿਮੰਦਰ ਸਾਹਿਬ ਦੀ ਸੇਵਾ ਵੀ ਅਸੀਂ ਬਚਪਨ ਦੇ ਵਿੱਚ ਇਹਨਾਂ ਹੱਥਾਂ ਦੇ ਨਾਲ ਕੀਤੀ ਆ। ਔਰ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਤੋਂ ਬਾਅਦ ਸੰਤਾ ਸਿੰਘ ਹੋਣਾ ਦੇ ਵੱਲੋਂ ਇੰਦਰਾ ਗਾਂਧੀ ਦੇ ਕਹਿਣ ਤੇ, ਸਰਕਾਰ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਇਮਾਰਤ ਤਿਆਰ ਕੀਤੀ ਗਈ ਆ। ਉਸ ਤੋਂ ਬਾਅਦ ਜਦੋਂ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਹੋਣਾ ਨੇ ਉਹਨਾਂ ਦੇ ਉਸ ਤਿਆਰ ਕੀਤੀ ਹੋਈ ਇਮਾਰਤ ਨੂੰ ਪ੍ਰਵਾਨ ਨਹੀਂ ਕੀਤਾ, ਸਾਡੇ ਸਿੱਖ ਪੰਥ ਨੇ ਪ੍ਰਵਾਨ ਨਹੀਂ ਕੀਤਾ। ਅਕਾਲ ਤਖਤ ਸਾਹਿਬ ਦੀ ਦੁਬਾਰਾ ਫੇਰ ਇਮਾਰਤ ਤਿਆਰ ਜਿਹੜੀ ਕੀਤੀ ਗਈ ਆ, ਸਾਨੂੰ ਇਹ ਵੀ ਮਾਣ ਪ੍ਰਾਪਤ ਆ। ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਇਮਾਰਤ ਦੀ ਦੁਬਾਰਾ ਕਾਰ ਸੇਵਾ ਬਾਬਾ ਠਾਕਰ ਸਿੰਘ ਜੀ ਉਹਨਾਂ ਦੇ ਵੱਲੋਂ ਕੀਤੀ ਗਈ ਆ, ਉਹ ਅਸੀਂ ਸੇਵਾ ਆਪਣੇ ਹੱਥੀਂ ਬਚਪਨ ਦੇ ਵਿੱਚ ਇਹਨਾਂ ਹੱਥਾਂ ਦੇ ਨਾਲ ਕੀਤੀ ਆ। ਪਰ ਜਿਹੜਾ ਦ੍ਰਿਸ਼ ਅਸੀਂ ਅਕਾਲ ਤਖਤ ਸਾਹਿਬ ਜੀ ਦਾ ਤੱਕਿਆ ਹੈ ਜਾਂ ਹਰਿਮੰਦਰ ਸਾਹਿਬ ਜੀ ਦਾ ਤੱਕਿਆ ਆ, ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। ਜੂਨ 84 ਦਾ ਜਿਹੜਾ ਕਾਰਾ ਆ ਉਹ ਸਾਡੇ ਸਿੱਖਾਂ ਦੇ ਹਿਰਦਿਆਂ ਦੇ ਉੱਪਰ ਇੱਕ ਡੂੰਘੇ ਜ਼ਖਮ ਦੇ ਵਾਂਗ ਆ, ਜਿਹੜਾ ਹਮੇਸ਼ਾ ਹੀ ਸਾਡੇ ਅੰਦਰ ਇੱਕ ਸਿੱਖੀ ਦੇ ਪ੍ਰਤੀ ਚੀਸ, ਤਾਂਗ ਤੇ ਤੜਫ ਪੈਦਾ ਕਰਦਾ ਆ ਕਿ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਆ ਤੇ ਇਸ ਗੁਲਾਮੀ ਨੂੰ ਲਾਉਣ ਵਾਸਤੇ ਅਸੀਂ ਆਪਣਾ ਯੋਗਦਾਨ ਪਾਉਣਾ ਆ। ਇਹ ਮੇਰਾ ਬਚਪਨ ਸੀ ਕਿ ਮੈਂ ਆਪਣੇ ਬਚਪਨ ਦੇ ਦਿਨਾਂ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਜੋ ਅਟੈਕ ਹੋਇਆ ਉਹਨੂੰ ਆਪ ਖੁਦ ਮਹਿਸੂਸ ਕੀਤਾ ਤੇ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵੀ ਆਪਣੇ ਹੱਥੀਂ ਕੀਤੀ। ਜੀ ਡਾਕਟਰ ਸਾਹਿਬ, ਅਗਰ ਗੱਲ ਕਰੀਏ ਫੈਡਰੇਸ਼ਨ ਦੀ, ਇਸ ਵੇਲੇ ਤੁਸੀਂ ਸਿੱਖ ਯੂਥ ਫੈਡਰੇਸ਼ਨ ਦੇ ਬਤੌਰ ਪ੍ਰੈਜ਼ੀਡੈਂਟ ਸੇਵਾਵਾਂ ਨਿਭਾ ਰਹੇ ਹੋ। ਇਹ ਫੈਡਰੇਸ਼ਨ ਦੇ ਵਿੱਚ ਆਪ ਜੀ ਦੀ ਜੁਆਇਨਿੰਗ ਕਿਸ ਤਰ੍ਹਾਂ ਹੋਈ ਤੇ ਫੈਡਰੇਸ਼ਨ ਦੀ ਅਗਰ ਗੱਲ ਕਰੀਏ ਤੇ ਫੈਡਰੇਸ਼ਨ ਕਦੋਂ ਤੇ ਕਿੱਥੇ ਹੋਂਦ ਵਿੱਚ ਆਈ? ਫੈਡਰੇਸ਼ਨ ਜੁਆਇਨ ਕਰਨ ਦਾ ਇੱਕ ਸੁਭਾਗ ਸੀ ਕਿ ਮੇਰੇ ਤੇ ਕੁਝ ਸਿਆਸੀ ਕੇਸ ਬਣਾਏ ਗਏ ਸਨ, ਜਿਨ੍ਹਾਂ ਦੇ ਵਿੱਚ ਮੈਨੂੰ 10 ਸਾਲ ਦੀ ਸਜ਼ਾ ਹੋਈ। ਮੈਂ 10 ਸਾਲ ਦੀ ਲੰਬੀ ਜੇਲ੍ਹ ਕੱਟਣ ਤੋਂ ਬਾਅਦ ਜਿਸ ਵਕਤ ਰਿਹਾ ਹੋਇਆ 2006 ਦੇ ਵਿੱਚ, ਤੇ ਉਸ ਤੋਂ ਬਾਅਦ ਮੈਂ ਭਾਈ ਅਮਰੀਕ ਸਿੰਘ ਜੀ ਹੋਣਾ ਦੇ ਨਾਲ ਦਮਦਮੀ ਟਕਸਾਲ ਦਾ ਵਿਦਿਆਲਾ ਜੋ ਅਜਨਾਲੇ ਚੱਲਦਾ ਸੀਗਾ ਉਹਨਾਂ ਦੇ ਨਾਲ ਬਾਹਰ ਆਣ ਕੇ ਅਟੈਚ ਹੋਇਆ। ਔਰ ਅਸੀਂ ਉਸ ਵਿਦਿਆਲੇ ਦੇ ਵਿੱਚ ਰਹਿਣ ਕਰਕੇ, ਭਾਈ ਅਮਰੀਕ ਸਿੰਘ ਜੀ ਹੋਣਾ ਦੇ ਨਾਲ ਰਹਿਣ ਕਰਕੇ, ਦਮਦਮੀ ਟਕਸਾਲ ਦੇ ਵਿੱਚ ਰਹਿਣ ਕਰਕੇ ਦਮਦਮੀ ਟਕਸਾਲ ਦੇ ਪਲੇਟਫਾਰਮ ਤੋਂ ਵਿਚਰ ਰਹੇ ਸੀਗੇ। ਔਰ ਇਹ ਜਿਹੜੀ ਫੈਡਰੇਸ਼ਨ ਸੀ ਉਹ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਤੇ ਬਣੀ ਸੀ ਅਤੇ ਉਹਨਾਂ ਦੇ ਨਿਸ਼ਾਨੇ ਨੂੰ ਸਰ ਕਰਨ ਵਾਸਤੇ ਬਣੀ ਸੀ। 2008 ਦੇ ਵਿੱਚ ਮੈਨੂੰ ਫੈਡਰੇਸ਼ਨ ਦਾ ਬਤੌਰ ਪ੍ਰਧਾਨ ਨਿਯੁਕਤ ਕੀਤਾ ਗਿਆ। 2008 ਤੋਂ ਲੈ ਕਰਕੇ ਅੱਜ ਤੱਕ ਮੈਂ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਦੀ ਸੇਵਾ ਨਿਭਾ ਰਿਹਾ ਹਾਂ। ਅਸੀਂ 2013 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਡਰੇਸ਼ਨ ਦੇ ਪੁਨਰਗਠਨ ਦਾ ਪ੍ਰੋਗਰਾਮ ਕੀਤਾ। ਪੁਨਰਗਠਨ ਦਾ ਪ੍ਰੋਗਰਾਮ ਕਰਨ ਦਾ ਮਕਸਦ ਸੀਗਾ ਕਿ ਫੈਡਰੇਸ਼ਨ ਦੇ ਵਿੱਚ ਕੁਝ ਵਕਤੀ ਤੌਰ ਤੇ ਢਿਲਾਈਆਂ ਆ ਰਹੀਆਂ ਸਨ, ਕੁਝ ਨਿੱਜ ਪ੍ਰਸਤੀ, ਕੁਝ ਸਵਾਰਥੀ, ਕੁਝ ਖੁਦਗਰਜੀ ਲੋਕ ਜਿਹੜੇ ਇਸ ਫੈਡਰੇਸ਼ਨ ਦੇ ਵਿੱਚ ਪ੍ਰਵੇਸ਼ ਕਰ ਗਏ ਸਨ। ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਮੁਬਾਰਕ ਬਚਨ ਸਨ ਕਿ ਜਿਸ ਦਿਨ ਸ੍ਰੀ ਹਰਿਮੰਦਰ ਸਾਹਿਬ ਤੇ ਹਿੰਦੁਸਤਾਨ ਦੀ ਆਰਮੀ ਨੇ, ਫੌਜ ਨੇ ਅਟੈਕ ਕੀਤਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਉਹ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਉਸ ਚੀਜ਼ ਨੂੰ ਨਹੀਂ ਲੈ ਰਹੇ ਸਨ, ਸਿਰਫ ਤੇ ਸਿਰਫ ਇੱਕ ਸਿਆਸੀ ਲਾਹਾ ਲੈਣਾ ਚਾਹੁੰਦੇ ਸਨ, ਜਾਂ ਇਸ ਫੈਡਰੇਸ਼ਨ ਦਾ ਇੱਕ ਸਿਰਫ ਤੇ ਸਿਰਫ ਨਾਂ ਹੀ ਵਰਤਣਾ ਚਾਹੁੰਦੇ ਸਨ। ਅਸੀਂ ਉਸ ਚੀਜ਼ ਸਾਰੀ ਨੂੰ ਇੱਕ ਛਾਨਣਾ ਲਾ ਕਰਕੇ, ਜਿਸ ਤਰ੍ਹਾਂ ਆਪਾਂ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਆਟਾ ਛਾਣਦੇ ਹਾਂ, ਅਸੀਂ ਉਹ ਸਾਰੇ ਜਿੰਨੇ ਵੀ ਰੋਡ ਕੋਡ ਕੂ ਕੱਢਣ ਵਾਸਤੇ 2013 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਡਰੇਸ਼ਨ ਦਾ ਪੁਨਰਗਠਨ ਕੀਤਾ। ਪੁਨਰਗਠਨ ਦੇ ਵਿੱਚ ਸਾਰੇ ਸਿੱਖ ਨੌਜਵਾਨਾਂ ਨੇ, ਫੈਡਰੇਸ਼ਨ ਦੇ ਜਿੰਨੇ ਵੀ ਅਹੁਦੇਦਾਰ ਸਨ, ਜਿੰਨੇ ਵੀ ਇਸ ਫੈਡਰੇਸ਼ਨ ਦੇ ਮੈਂਬਰ ਸਨ, ਉਹਨਾਂ ਨੇ ਇੱਕ ਵਾਰ ਫੇਰ ਦਾਸ ਨੂੰ ਇਹ ਕੌਮੀ ਸੇਵਾ ਨਿਭਾਉਣ ਦਾ ਸੁਭਾਗ ਜਿਹੜਾ ਬਖਸ਼ਿਆ। ਔਰ ਪੰਥ ਦੀਆਂ ਜਿਹੜੀਆਂ ਸਿਰਮੌਰ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਂਪੁਰਖ ਸੁਰ ਸਿੰਘ ਵਾਲੇ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਹੋਣਾ, ਔਰ ਤਰਨਾ ਦਲ ਬਾਬਾ ਬਕਾਲਾ, ਕੱਲਰ ਭੈਣੀ ਤੋਂ ਬਾਬਾ ਨਛੱਤਰ ਸਿੰਘ ਜੀ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਅਸਥਾਨ ਤੋਂ, ਔਰ ਜਥਾ ਸ਼ਹੀਦਾਂ ਇੰਗਲੈਂਡ ਤੋਂ
USA ਤੋਂ ਕੁਝ ਸਿੰਘਾਂ ਨੇ ਸਾਨੂੰ ਹਮਾਇਤ ਦਿੱਤੀ। ਇਸੇ ਤਰ੍ਹਾਂ ਅਖੰਡ ਕੀਰਤਨੀ ਜਥੇ ਨੇ ਵੀ ਸਾਨੂੰ ਹਮਾਇਤ ਦਿੱਤੀ ਔਰ ਇਹ ਫੈਡਰੇਸ਼ਨ ਦਾ ਜਿਹੜਾ ਵਡਮੁੱਲਾ ਜਿਹੜਾ ਇਤਿਹਾਸ ਸੀਗਾ ਉਹਨੂੰ ਅਸੀਂ ਬਰਕਰਾਰ ਕਰਨ ਦੇ ਵਿੱਚ ਰੱਖਣ ਦੇ ਵਿੱਚ ਇਹਦਾ ਜਿਹੜਾ ਇੱਕ ਰੋਲ ਮਾਡਲ ਸੀਗਾ, ਇਹਦਾ ਅਕਸ਼ ਸੀਗਾ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜੁੜਿਆ ਹੋਇਆ ਇੱਕ ਜੁਝਾਰੂ ਪੁਣੇ ਵਾਲਾ ਅਕਸ਼ ਨੂੰ ਕਹਿ ਸਕਦੇ ਹਾਂ। ਇੱਕ ਜਥੇਬੰਦੀ ਦੇ ਵਿੱਚ ਜਿਹੜੀ ਜੁਝਾਰੂ ਗੱਲ, ਜੁਝਾਰੂ ਬੜਕ, ਜੁਝਾਰੂ ਰੜਕ ਜਿਹਨੂੰ ਕਹਿ ਸਕਦੇ ਹਾਂ, ਉਹ ਅਸੀਂ ਕਾਇਮ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਔਰ ਅਸੀਂ ਅੱਜ ਵੀ ਉਸ ਗੱਲ ਤੇ ਕਾਇਮ ਆ ਕਿ ਜਿੰਨੀ ਦੇਰ ਸਾਡੀ ਕੌਮ ਆਜ਼ਾਦ ਨਹੀਂ ਹੋ ਜਾਂਦੀ, ਜਿੰਨੀ ਦੇਰ ਸਾਨੂੰ ਆਜ਼ਾਦੀ ਪ੍ਰਾਪਤ ਨਹੀਂ ਹੋ ਜਾਂਦੀ, ਉਤਨੀ ਦੇਰ ਅਸੀਂ ਆਪਣੀ ਕੌਮ ਦੇ ਲਈ ਸੰਘਰਸ਼ ਕਰਦੇ ਰਵਾਂਗੇ। ਇਹੀ ਸਾਡੀ ਇੱਕ ਫੈਡਰੇਸ਼ਨ ਦਾ ਜਿਹੜਾ ਮੇਨ ਇੱਕ ਨਕਾਤੀ ਪ੍ਰੋਗਰਾਮ ਤੇ ਨਿਸ਼ਾਨਾ ਆ। ਆਜ਼ਾਦੀ ਸਾਡਾ ਮਿਸ਼ਨ ਆ, ਆਜ਼ਾਦੀ ਵੱਲ ਵਧਣਾ ਹੀ ਸਾਡਾ ਇੱਕ ਰੂਟੀਨ ਦਾ ਕੰਮ ਆ। ਭਾਵੇਂ ਅਸੀਂ ਪੰਥ ਦੇ ਵਿੱਚ, ਕੌਮ ਦੇ ਵਿੱਚ ਕਿਤੇ ਵੀ ਵਿਚਰਦੇ ਹੋਈਏ, ਪਰ ਇਹ ਜਿਹੜਾ ਸ਼ਬਦ ਆ ਉਹ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਕਿ ਸਾਡੀ ਸਿੱਖ ਕੌਮ ਗੁਲਾਮ ਆ। ਅਸੀਂ ਗੁਲਾਮ ਸੀ ਤਾਂ ਸਾਡਾ ਹਰਿਮੰਦਰ ਸਾਹਿਬ ਢਾਇਆ ਗਿਆ, ਅਸੀਂ ਗੁਲਾਮ ਸੀ ਤਾਂ ਸਾਡੇ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ, ਤਾਂ ਸਾਡੇ ਨੌਜਵਾਨ ਜਿਹੜੇ ਨਜਾਇਜ਼ ਮੁਕਾਬਲਿਆਂ ਦੇ ਵਿੱਚ ਬਣਾ ਕਰਕੇ ਨਹਿਰਾਂ ਦਰਿਆਵਾਂ ਦੇ ਵਿੱਚ ਰੋੜ ਦਿੱਤੇ ਗਏ, ਅਸੀਂ ਗੁਲਾਮ ਸੀ ਤਾਂ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਹੋਈਆਂ, ਅਸੀਂ ਗੁਲਾਮ ਸੀ ਤਾਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ, ਸਾਡੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕਰਕੇ ਸਾੜੇ ਗਏ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕੀਤੀਆਂ ਗਈਆਂ, ਥਾਣਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਦੀਆਂ ਪੱਤਾਂ ਰੋਲੀਆਂ ਗਈਆਂ, ਸਾਡੀਆਂ ਮਾਵਾਂ ਦੀਆਂ, ਸਾਡੀਆਂ ਭੈਣਾਂ ਦੀਆਂ ਥਾਣਿਆਂ ਦੇ ਵਿੱਚ ਬੇਅਦਬੀਆਂ ਕੀਤੀਆਂ ਗਈਆਂ, ਇੱਥੋਂ ਤੱਕ ਕਿ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਨਰਾਦਰੀ ਹੋਈ ਉਹਨਾਂ ਸਮਿਆਂ ਦੇ ਵਿੱਚ। ਅਤੇ ਅੱਜ ਵੀ ਸਮੇਂ ਦੀਆਂ ਸਰਕਾਰਾਂ ਸਿੱਧੇ ਜਾਂ ਅਸਿੱਧੇ ਤੌਰ ਦੇ ਵਿੱਚ ਉਹੀ ਵਰਤਾਰਾ ਕਰ ਰਹੀਆਂ ਨੇ। ਬਿਲਕੁਲ ਜੀ, ਬਿਲकुल। ਡਾਕਟਰ ਸਾਹਿਬ ਅਗਰ ਗੱਲ ਕਰੀਏ 1984 ਦੀ, ਇੱਕ ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਨਾਗਰਿਕ ਹੋਵੇ ਔਰ ਉਸ ਆਜ਼ਾਦ ਨਾਗਰਿਕ ਦੀ ਸਰਕਾਰ, ਉਸ ਆਜ਼ਾਦ ਨਾਗਰਿਕ ਦੀ ਆਰਮੀ ਉਸੇ ਆਜ਼ਾਦ ਨਾਗਰਿਕ ਦੇ ਉੱਪਰ ਤੋਪਾਂ ਗੋਲਿਆਂ ਦੇ ਨਾਲ ਅਟੈਕ ਕਰ ਦੇਵੇ, ਇਹ ਕਿਤਨਾ ਕੋਈ ਜਾਇਜ਼ ਹੈ? ਕੀ ਕਾਰਨ ਸੀਗੇ 1984 ਦੇ ਅਟੈਕ ਦੇ? 1984 ਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਅਟੈਕ ਹੋਇਆ ਉਹਦਾ ਇੱਕੋ ਇੱਕ ਕਾਰਨ ਸੀਗਾ ਕਿ ਸਿੱਖ ਕੌਮ ਆਪਣੀ ਗੁਲਾਮੀ ਮਹਿਸੂਸ ਕਰ ਚੁੱਕੀ ਸੀ। ਸਿੱਖਾਂ ਦੇ ਲੀਡਰ ਅਖਵਾਉਂਦੇ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਜਿਹੜੀ ਇੱਕ ਗਲਤੀ ਕੀਤੀ ਸੀ 1947 ਦੇ ਵਿੱਚ, ਉਸ ਗਲਤੀ ਦਾ ਅਹਿਸਾਸ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸਿੱਖ ਕੌਮ ਨੂੰ ਬੜੀ ਚੰਗੇ ਤਰੀਕੇ ਦੇ ਨਾਲ ਕਰਵਾ ਦਿੱਤਾ ਸੀ। ਔਰ ਜਿਹੜਾ ਆਨੰਦਪੁਰ ਦਾ ਮਤਾ ਸੀਗਾ, ਆਨੰਦਪੁਰ ਦੇ ਮਤੇ ਦੇ ਵਿੱਚ ਜਿਹੜੀਆਂ ਗੱਲਾਂ ਸੀ ਉਹ ਸਰਕਾਰ ਨੂੰ ਭਾਉਂਦੀਆਂ ਨਹੀਂ ਸੀ ਗਈਆਂ। ਸਰਕਾਰ ਸਾਨੂੰ ਆਜ਼ਾਦੀ ਨਹੀਂ ਸੀ ਦੇਣਾ ਚਾਹੁੰਦੀ, ਸਰਕਾਰ ਨਹੀਂ ਸੀ ਚਾਹੁੰਦੀ ਕਿ ਸਿੱਖ ਆਜ਼ਾਦ ਹੋਣ, ਸਿੱਖਾਂ ਦੇ ਗਲੋਂ ਗੁਲਾਮੀ ਦਾ ਜੂਲਾ ਲੈ ਜਾਵੇ। ਕਿਉਂ ਕਰਕੇ 1947 ਤੋਂ ਲੈ ਕਰਕੇ ਸਾਨੂੰ ਬੜੇ ਤਰੀਕੇ ਦੇ ਨਾਲ ਗੁਲਾਮੀ ਦੇ ਜੂਲੇ ਦੇ ਵਿੱਚ ਲਿਆਂਦਾ ਗਿਆ। ਬਿਲਕੁਲ ਗੁਲਾਮ ਹੋਣ ਦੇ ਵਿੱਚ ਜਾਂ ਗੁਲਾਮ ਰਹਿਣ ਦੇ ਵਿੱਚ ਸਾਡੇ ਆਪਣਿਆਂ ਦਾ ਦੋਸ਼ ਸੀਗਾ। ਉਹ ਸਾਰੀ ਚੀਜ਼ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜੇ ਤਰੀਕੇ ਦੇ ਨਾਲ ਸਿੱਖ ਕੌਮ ਦੇ ਵਿੱਚ ਲਿਆਂਦਾ ਕਿ ਅਸੀਂ ਗੁਲਾਮ ਆ। ਉਸ ਗੁਲਾਮੀ ਨੂੰ ਗਲੋਂ ਲਾਉਣ ਵਾਸਤੇ ਜਦੋਂ ਮਹਾਂਪੁਰਖਾਂ ਨੇ ਇੱਕ ਸੰਘਰਸ਼ ਵਿੱਢਿਆ, ਇੱਕ ਮੂਵਮੈਂਟ ਚਲਾਈ, ਇੱਕ ਲਹਿਰ ਚਲਾਈ, ਉਸ ਲਹਿਰ ਨੂੰ ਦਬਾਉਣ ਕਰਕੇ ਹਿੰਦ ਹਕੂਮਤ ਨੇ ਇੱਥੋਂ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਕਮਾਂਡ ਹੇਠ ਭਾਵੇਂ ਭਾਜਪਾ ਹੋਵੇ, ਉਹਨੇ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਉਸ ਚੀਜ਼ ਨੂੰ ਜਿਹੜਾ ਵਾ ਆਪਣੀ ਹਮਾਇਤ ਦਿੱਤੀ। ਮਾਈ ਕੰਟਰੀ ਮਾਈ ਲਾਈਫ ਦੇ ਵਿੱਚ LK ਅਡਵਾਨੀ ਨੇ ਇਹ ਕਬੂਲ ਕੀਤਾ ਹੈ ਕਿ ਇੰਦਰਾ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਸਤੇ ਅਸੀਂ ਮਜਬੂਰ ਕੀਤਾ ਸੀਗਾ ਜੀ। ਮਜਬੂਰ ਕਰਨ ਦਾ ਜਿਹੜਾ ਮਤਲਬ ਆ ਉਹ ਸਿੱਧਾ ਇਹ ਨਿਕਲਦਾ ਆ ਕਿ ਅਟੈਕ ਹੀ ਸਾਡੇ ਕਹਿਣ ਤੇ ਹੋਇਆ ਸੀਗਾ। ਦੂਸਰੇ ਪਾਸੇ ਜਿਹੜੇ ਸਾਡੇ ਅਕਾਲੀ ਲੀਡਰ ਸਨ, ਭਾਵੇਂ ਸੰਤ ਹਰਚੰਦ ਲੌਂਗੋਵਾਲ ਹੋਣ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ, ਭਾਵੇਂ ਜਗਦੇਵ ਸਿੰਘ ਤਲਵੰਡੀ ਹੋਣ ਅਤੇ ਭਾਵੇਂ ਕੋਈ ਹੋਰ ਸਿੱਖ ਲੀਡਰ ਹੋਵੇ, ਇਹਨਾਂ ਦੀਆਂ ਜਿਹੜੀਆਂ ਗੁਪਤ ਮੀਟਿੰਗਾਂ ਦਿੱਲੀ ਦੇ ਨਾਲ ਹੋ ਰਹੀਆਂ ਸਨ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਾਹਰ ਹੋ ਚੁੱਕੀਆਂ।
ਇਹਨਾਂ ਦੇ ਲੈਟਰ ਤੱਕ ਜਿਹੜੇ ਆ ਉਹ ਪਬਲਿਕ ਹੋ ਚੁੱਕੇ ਆ ਕਿ ਇਹਨਾਂ ਨੇ ਕਿਸ ਤਰ੍ਹਾਂ ਲੈਟਰ ਲਿਖ ਕਰਕੇ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਨੂੰ ਇਹ ਮਜਬੂਰ ਕਰ ਦਿੱਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦੇ ਵਿੱਚੋਂ ਕੱਢਿਆ ਜਾਵੇ। ਇਹਨਾਂ ਨੂੰ ਜਿੰਨਾ ਚਿਰ ਇੱਥੋਂ ਕੱਢਿਆ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਸੁਰੱਖਿਅਤ ਨਹੀਂ ਅਤੇ ਸਾਨੂੰ ਅੱਗੇ ਵਧਣ ਵਾਸਤੇ ਇੱਕ ਮੌਕਾ ਦਿੱਤਾ ਜਾਵੇ। ਮੈਂ ਸਮਝਦਾ ਹਾਂ ਕਿ ਇਹ ਇਕੱਲਾ ਅਟੈਕ ਕਾਂਗਰਸ ਨੇ ਨਹੀਂ ਕੀਤਾ ਜਾਂ ਭਾਜਪਾ ਨੇ ਨਹੀਂ ਕਰਵਾਇਆ, ਸਾਡੇ ਸਿੱਖ ਲੀਡਰਾਂ ਦੀ ਵੀ ਓਨੀ ਹੀ ਸ਼ਮੂਲੀਅਤ ਸੀਗੀ ਜਿਹੜੇ ਅੱਜ ਪੰਥ ਦਾ ਮਖੌਟਾ ਪਾ ਕਰਕੇ ਸਾਡੀਆਂ ਸਿੱਖ ਜਜ਼ਬਾਤਾਂ ਦੇ ਨਾਲ ਸਿੱਖ ਹਿਰਦਿਆਂ ਦੇ ਨਾਲ ਅੱਜ ਵੀ ਖਿਲਵਾੜ ਕਰ ਰਹੇ ਨੇ। ਪਰ ਸਾਡੀ ਕੌਮ, ਸਾਡੀ ਆਵਾਮ, ਸਾਡੀ ਜਨਰੇਸ਼ਨ ਜਾਂ ਅਸੀਂ ਖੁਦਗਰਜ਼ ਹੋ ਗਏ ਆ ਜਾਂ ਅਸੀਂ ਨਿੱਜ ਪ੍ਰਸਤ ਹੋ ਗਏ ਆ ਕਿ ਸਾਨੂੰ ਆਪਣੇ ਸਵਾਰਥਾਂ ਤੋਂ ਇਲਾਵਾ ਹੋਰ ਕੁਝ ਦੀਦਾ ਹੀ ਨਹੀਂ। ਸਾਡੀ ਜਵਾਨੀ ਅੱਜ ਰੁਲਦੀ ਜਾ ਰਹੀ ਆ, ਸਾਡੀ ਕਿਸਾਨੀ ਤੇ ਜਵਾਨੀ ਸਿਵਿਆਂ ਦੇ ਰਾਹ ਪੈ ਚੁੱਕੀ ਆ। ਅਸੀਂ ਉਸ ਚੀਜ਼ ਨੂੰ ਅਲੱਗਾ ਰੱਖ ਦਿੱਤਾ, ਪਰ ਅਸੀਂ ਆਪਣੇ ਜਿਹੜੇ ਸੁੱਖ ਸੀ, ਆਰਾਮ ਸੀ, ਸਹੂਲਤਾਂ ਸੀ, ਕਿਸੇ ਨੇ ਚੇਅਰਮੈਨੀ ਲੈ ਲਈ, ਕਿਸੇ ਨੇ MLA ਦੀ ਕੁਰਸੀ ਲੈ ਲਈ, ਕੋਈ ਕੁਝ ਤੇ ਕੋਈ ਕੁਝ, ਸਾਰਿਆਂ ਨੇ ਇਸ ਚੀਜ਼ ਨੂੰ ਪਹਿਲ ਦੇ ਦਿੱਤੀ। ਜਿਹੜੇ ਲੋਕ ਇਹ ਗੱਲ ਕਹਿੰਦੇ ਸਨ ਕਿ ਸਾਨੂੰ ਸੰਤ ਜਰਨੈਲ ਸਿੰਘ ਜੀ ਦੀ ਗੋਦੀ ਦਾ ਅਸੀਂ ਨਿੱਘ ਮਾਣਿਆ ਆ, ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਮਹਾਂਪੁਰਖਾਂ ਦੀ ਸੰਗਤ ਕੀਤੀ ਆ, ਉਹ ਵੀ ਲੋਕ ਅੱਜ ਕੋਈ ਕਾਂਗਰਸ ਦੇ ਕੰਧਾੜੇ ਤੇ ਚੜਿਆ ਫਿਰਦਾ ਆ ਤੇ ਕੋਈ ਬਾਦਲ ਦਲੀਆਂ ਦੇ ਕੰਧਾੜੇ ਤੇ ਚੜਿਆ ਫਿਰਦਾ ਆ, ਕੋਈ RSS ਦੇ ਕੰਧਾੜੇ ਤੇ ਚੜਿਆ ਫਿਰਦਾ ਆ। ਇਹ ਲੋਕ ਇੱਕ ਵਕਤੀ ਤੌਰ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਨਾਲ ਵਿਚਰ ਰਹੇ ਸਨ। ਜੇਕਰ ਕਹਿ ਲਈਏ ਕਿ ਦਿਲੋਂ ਇਹਨਾਂ ਦੀ ਜਿਹੜੀ ਇੱਕ ਉਸ ਮੂਵਮੈਂਟ ਦੇ ਨਾਲ, ਉਸ ਲਹਿਰ ਦੇ ਨਾਲ ਕੋਈ ਹਮਦਰਦੀ ਨਹੀਂ ਸੀ। ਇੱਕ ਮੌਕਾ ਪ੍ਰਸਤ ਤੇ ਖੁਦਗਰਜ਼ ਲੋਕ ਸਨ। ਜਦੋਂ ਹੀ ਸਮਾਂ ਪਲਟਿਆ ਇਹਨਾਂ ਨੇ ਪਲਟੀ ਮਾਰੀ ਤੇ ਸਮੇਂ ਦੀਆਂ ਸਰਕਾਰਾਂ ਦੇ ਨਾਲ, ਸਮੇਂ ਦੀਆਂ ਹਕੂਮਤਾਂ ਦੇ ਨਾਲ ਆਪਣੀ ਗੰਢ ਤੁਪ ਕਰਕੇ ਆਪਣੇ ਰਾਜ ਸੱਤਾ ਦੇ ਵਿੱਚ ਆਣ ਕਰਕੇ ਸੁੱਖ ਸਹੂਲਤਾਂ ਜਿਹੜੀਆਂ ਮਾਣ ਰਹੇ ਨੇ। ਪਰ ਜਿਹੜੇ ਮਰਜੀਵੜੇ ਅੱਜ ਵੀ ਆਪਣੀ ਅਣਖ ਗੈਰਤ ਨੂੰ ਕਾਇਮ ਰੱਖ ਰਹੇ ਨੇ ਜਾਂ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੇ ਬਚਨਾਂ ਨੂੰ ਜਿਹੜੇ ਅੱਜ ਵੀ ਮੰਨਦੇ ਨੇ, ਉਹਨਾਂ ਦੇ ਬਚਨਾਂ ਤੇ ਅੱਜ ਵੀ ਜਿਹੜੇ ਇਨ ਬਿਨ ਪਹਿਰਾ ਦੇ ਰਹੇ ਨੇ, ਜਾਂ ਆਜ਼ਾਦ ਸਿੱਖ ਰਾਜ ਨੂੰ ਜਿਹੜੇ ਅੱਜ ਵੀ ਲੋਚਦੇ ਨੇ ਕਿ ਅਸੀਂ ਆਜ਼ਾਦੀ ਪ੍ਰਾਪਤ ਕਰਨੀ ਆ, ਉਹ ਕਦੇ ਵੀ ਵਿਕਦੇ ਨਹੀਂ, ਨਾ ਹੀ ਵਿਕੇ, ਨਾ ਹੀ ਵਿਕਣਗੇ। ਔਰ ਉਹ ਹਮੇਸ਼ਾ ਹੀ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਵਿਚਰ ਰਹੇ ਨੇ ਤੇ ਵਿਚਰਦੇ ਰਹਿਣਗੇ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਡਾਕਟਰ ਸਾਹਿਬ ਦੀ ਅਗਰ ਗੱਲ ਕਰੀਏ ਤੇ ਇਹ ਤੇ ਗੱਲ ਹੋਈ ਉਹਨਾਂ ਦੀ ਕਿ ਜਿਨ੍ਹਾਂ ਨੇ ਅਟੈਕ ਕਰਵਾਇਆ ਤੇ ਉਹਨਾਂ ਸਿਆਸੀ ਲੀਡਰਾਂ ਦੀ ਜਿਹੜੇ ਕਿ ਉਸ ਵੇਲੇ ਕੁਝ ਹੋਰ ਬੋਲ ਰਹੇ ਸੀ ਤੇ ਅਟੈਕ ਤੋਂ ਬਾਅਦ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਬਿਲਕੁਲ ਬਦਲ ਗਈ। ਜਿਹੜੇ ਅਟੈਕ ਕਰ ਰਹੇ ਸਨ ਉਹਨਾਂ ਦਾ ਕੀ ਰੋਲ ਸੀਗਾ ਔਰ ਅੰਦਰ ਜਿਸ ਵੇਲੇ ਸੰਤਾਂ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਹੋਰ ਸੰਗਤਾਂ ਸੀਗੀਆਂ ਉਸ ਵੇਲੇ ਦਾ ਕੀ ਮੰਜ਼ਰ ਸੀਗਾ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਜਿਹੜੇ ਲੋਕ ਹਰਿਮੰਦਰ ਸਾਹਿਬ ਤੇ ਅਟੈਕ ਕਰ ਰਹੇ ਸਨ ਉਹਨਾਂ ਦੀ ਇੱਕੋ ਹੀ ਇੱਕ ਥਿਊਰੀ ਸੀਗੀ, ਇੱਕ ਨਕਾਤੀ ਉਹਨਾਂ ਦਾ ਪ੍ਰੋਗਰਾਮ ਸੀਗਾ, ਸਿੱਖ ਕੌਮ ਨੂੰ ਦਹਾਕਿਆਂ ਤੱਕ ਜਿਹੜਾ ਵਾ ਉਹ ਪਿੱਛੇ ਸੁੱਟ ਦੇਣਾ, ਕਿ ਸਿੱਖ ਜਵਾਨੀ ਜਿਹੜੀ ਆ ਦਹਾਕਿਆਂ ਤੱਕ ਉੱਠ ਨਾ ਸਕੇ, ਆਪਣੇ ਹੱਕਾਂ ਦੀ ਗੱਲ ਨਾ ਕਰ ਸਕੇ ਜੀ। ਔਰ ਜਿਹੜੇ ਮਰਜੀਵੜੇ ਸਿੰਘ ਅੰਦਰ ਸੰਤ ਗਿਆਨੀ ਜਰਨੈਲ ਸਿੰਘ ਜੀ ਹੁਣਾਂ ਦੇ ਨਾਲ ਸੰਘਰਸ਼ ਕਰ ਰਹੇ ਸਨ ਜਾਂ ਹਿੰਦੁਸਤਾਨ ਦੀ ਫੌਜ ਦੇ ਨਾਲ ਲੜ ਰਹੇ ਸਨ, ਉਹਨਾਂ ਸਿੰਘਾਂ ਦਾ ਇੱਕੋ ਇੱਕ ਨਿਸ਼ਾਨਾ ਸੀਗਾ ਕਿ ਅਸੀਂ ਆਪਣੀ ਕੌਮ ਦੀ ਆਜ਼ਾਦੀ ਦੇ ਲਈ ਇਹ ਕਦਮ ਚੁੱਕਿਆ ਆ ਤੇ ਅਸੀਂ ਕਦੇ ਵੀ ਆਪਣੀ ਕੌਮ ਨੂੰ ਪਿੱਠ ਵਿਖਾ ਕੇ ਬਾਹਰ ਨਹੀਂ ਜਾਵਾਂਗੇ। ਜਿਹੜੇ ਲੋਕ ਬਾਹਾਂ ਖੜੀਆਂ ਕਰਕੇ ਬਾਹਰ ਆਏ ਨੇ ਉਹ ਲੋਕ ਸਰਕਾਰ ਦੇ ਨਾਲ ਰਲੇ ਹੋਏ ਸਨ। ਉਹਨਾਂ ਨੇ ਪਹਿਲਾਂ ਹੀ ਸਰਕਾਰ ਦੇ ਨਾਲ ਸਮਝੌਤੇ ਕੀਤੇ ਹੋਏ ਸੀ ਕਿ ਕਿਸ ਤਰ੍ਹਾਂ ਅਟੈਕ ਹੋਵੇਗਾ, ਕਿਸ ਤਰ੍ਹਾਂ ਅਸੀਂ ਸਿੱਖ ਸੰਗਤਾਂ ਦਾ ਹੌਸਲਾ ਜਿਹੜਾ ਵਾ ਉਹ ਡੇਗਣ ਵਾਸਤੇ ਅੰਦਰੋਂ ਬਾਹਾਂ ਖੜੀਆਂ ਕਰਕੇ ਬਾਹਰ ਆਵਾਂਗੇ। ਇਹ ਬੜੀ ਇੱਕ
ਨਾਰਮਲ ਜੀ ਗੱਲ ਹੈ ਕਿ ਜਦੋਂ ਵੀ ਮੀਡੀਆ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਹੁੰਦਾ ਹੈ ਕਿ ਸਿੱਖ ਜੁਝਾਰੂ ਜਿਹੜੇ ਨੇ ਜਾਂ ਸਿੱਖ ਨੌਜਵਾਨ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਵਿੱਚੋਂ ਬਾਹਾਂ ਖੜੀਆਂ ਕਰਕੇ ਬਾਹਰ ਆਏ ਨੇ ਤੇ ਸਿੱਖ ਜਵਾਨੀ ਦਾ ਜਾਂ ਜੁਝਾਰੂ ਸਿੰਘਾਂ ਦਾ ਇਹ ਹੌਸਲਾ ਜਿਹੜਾ ਟੁੱਟੇਗਾ। ਉਹ ਲੋਕ ਜਿਹੜੇ ਬਾਹਰ ਆਏ ਉਹ ਤਾਂ ਸਰਕਾਰ ਦੇ ਨਾਲ ਸਾਰੀ ਉਹਨਾਂ ਦੀ ਮਿਲੀ ਭੁਗਤ ਸੀ, ਉਹ ਲੋਕ ਬਾਹਰ ਆ ਗਏ। ਪਰ ਜਿਹੜੇ ਲੋਕ ਅੰਦਰ ਰਹਿ ਕੇ ਜਿਨ੍ਹਾਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਜਿਹੜੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੇ ਨਾਲ, ਭਾਈ ਅਮਰੀਕ ਸਿੰਘ ਜੀ ਹੋਣਾ ਦੇ ਨਾਲ, ਬਾਬਾ ਠਾਰਾ ਸਿੰਘ ਜੀ ਹੋਣਾ ਦੇ ਨਾਲ, ਜਰਨਲ ਸ਼ਬੇਗ ਸਿੰਘ ਜੀ ਹੋਣਾ ਦੀ ਸੁਚੱਜੀ ਤੇ ਵਧੀਆ ਅਗਵਾਈ ਦੇ ਵਿੱਚ ਜਿਨ੍ਹਾਂ ਮਰਜੀਵੜਿਆਂ ਨੇ ਕੌਮ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ, ਆਪਣੇ ਸੀਨਿਆਂ ਦੇ ਵਿੱਚ ਗੋਲੀਆਂ ਖਾਧੀਆਂ, ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਦਾ ਜਿਹੜਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ। ਅਤੇ ਜਿਹੜਾ ਉਹ ਦ੍ਰਿਸ਼ ਸੀਗਾ ਅੱਜ ਵੀ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਦੋਂ ਵਿਚਰਦੇ ਹਾਂ, ਸ਼ਹੀਦ ਪਰਿਵਾਰ ਸਾਨੂੰ ਜਦੋਂ ਆਪਣੇ ਸ਼ਹੀਦਾਂ ਦੇ ਪ੍ਰਤੀ ਦੱਸਦੇ ਨੇ, ਸਾਡੇ ਪੈਰਾਂ ਤੋਂ ਲੈ ਕਰਕੇ ਸਿਰ ਤੱਕ ਜਿਹੜਾ ਵਾ ਨਾ ਇੱਕ ਵਾਰ ਕੰਬਣੀ ਛਿੜਦੀ ਆ ਕਿ ਉਹ ਕਿੰਨੇ ਜਜ਼ਬੇ ਵਾਲੇ ਸਿੰਘ ਸਨ, ਕਿੰਨੇ ਹੌਸਲੇ ਵਾਲੇ ਸਿੰਘ ਸਨ, ਜਿਨ੍ਹਾਂ ਦੇ ਅੰਦਰ ਆਪਣੀ ਕੌਮ ਦੇ ਪ੍ਰਤੀ ਇੰਨਾ ਜ਼ਿਆਦਾ ਦਰਦ ਸੀ, ਇੰਨਾ ਜ਼ਿਆਦਾ ਮੋਹ ਸੀ, ਇੰਨਾ ਜ਼ਿਆਦਾ ਪਿਆਰ ਸੀ ਕਿ ਉਹਨਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਆਪਣੇ ਮਾਂ-ਪਿਓ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਕੌਮ ਦੇ ਹੱਕਾਂ ਨੂੰ ਪਹਿਲ ਦਿੱਤੀ। ਕੌਮ ਦੇ ਜਜ਼ਬੇ ਦੇ ਲਈ, ਕੌਮ ਦੀ ਆਜ਼ਾਦੀ ਦੇ ਲਈ ਉਹਨਾਂ ਸਿੰਘਾਂ ਨੇ ਜਿਹੜੀ ਆ ਸ਼ਹਾਦਤ ਪ੍ਰਾਪਤ ਕੀਤੀ। ਔਰ ਮੈਂ ਸਮਝਦਾ ਕਿ ਥੋੜੇ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਇੱਕ ਸ਼ਹੀਦ ਮਾਤਾ ਜਿਨ੍ਹਾਂ ਦਾ ਨਾਮ ਦਲੀਪ ਕੌਰ ਆ ਜੀ, ਉਹ ਸਾਡੇ ਕੋਲ ਅਕਸਰ ਮੇਰੇ ਕੋਲ ਸ਼ਹੀਦ ਪਰਿਵਾਰਾਂ ਦੀਆਂ ਸਤਿਕਾਰਯੋਗ ਮਾਤਾਵਾਂ ਮਿਲਣ ਵਾਸਤੇ ਆਉਂਦੀਆਂ, ਕਿਉਂ ਕਰਕੇ ਮੈਂ ਸ਼ਹੀਦ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਵਿਚਰਦਾ ਹਾਂ। ਸ਼ਹੀਦ ਪਰਿਵਾਰਾਂ ਦੇ ਨਾਲ ਕਹਿ ਲਓ ਕਿ ਮੇਰਾ ਇੱਕ ਪਰਿਵਾਰ ਵਾਂਗ ਰਿਸ਼ਤਾ ਹੈ। ਮੈਂ ਕਦੇ ਵੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ ਨਹੀਂ ਜਾਂਦਾ, ਮੈਂ ਆਪਣੇ ਸਿਰਫ ਤੇ ਸਿਰਫ ਸ਼ਹੀਦ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਮਾਤਾਵਾਂ ਨੂੰ ਸਜਦਾ ਕਰਨ ਵਾਸਤੇ, ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ, ਉਹਨਾਂ ਪਰਿਵਾਰਾਂ ਦਾ ਹਾਲਾਤ ਕੀ ਨੇ, ਉਹਨਾਂ ਪਰਿਵਾਰਾਂ ਦੇ ਹੁਣ ਕਿਹੋ ਜਿਹੇ ਹਾਲ ਨੇ, ਉਸ ਮਾਂ ਦਾ ਕਿਸ ਤਰ੍ਹਾਂ ਸਮਾਂ ਬਤੀਤ ਹੋ ਰਿਹਾ ਆਪਣੇ ਪੁੱਤ ਤੋਂ ਬਿਨਾਂ, ਆਪਣੇ ਜਾਂ ਇੱਕ ਔਰਤ ਦਾ ਆਪਣੇ ਪਤੀ ਤੋਂ ਬਿਨਾਂ, ਜਾਂ ਇੱਕ ਬੱਚੇ ਦਾ ਆਪਣੇ ਪਿਤਾ ਤੋਂ ਬਿਨਾਂ, ਇਹ ਸਾਰੇ ਜਿਹੜੇ ਤੜਫ ਆ ਮੇਰੇ ਅੰਦਰ ਹਮੇਸ਼ਾ ਪੈਂਦੀ ਰਹਿੰਦੀ ਤੇ ਮੈਂ ਉਹਨਾਂ ਪਰਿਵਾਰਾਂ ਤੱਕ ਆਪਣੀ ਸਾਂਝ ਬਣਾ ਕੇ ਰੱਖਦਾ। ਇੱਕ ਮਾਤਾ ਥੋੜੇ ਦਿਨ ਪਹਿਲਾਂ ਮੇਰੇ ਘਰੇ ਆਏ, ਦਲੀਪ ਕੌਰ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਤਰਨਤਾਰਨ ਦਾ ਜਿਹੜਾ SSP ਸੀਗਾ ਖੁੱਬੀ ਰਾਮ, ਉਹ ਬਹੁਤ ਜ਼ਿਆਦਾ ਦਰਿੰਦਾ ਕਿਸਮ ਦਾ ਸੀਗਾ। ਉਹਦੇ ਜ਼ੁਲਮਾਂ ਦੇ ਬਾਬਤ ਜੇ ਅਸੀਂ ਗੱਲ ਕਰੀਏ ਕਿ ਕੋਈ ਸ਼ਬਦ ਨਹੀਂ ਲੱਭਦੇ ਕਿ ਅਸੀਂ ਕਿੰਨਾ ਸ਼ਬਦਾਂ ਦੇ ਨਾਲ ਉਹਦੇ ਜ਼ੁਲਮਾਂ ਨੂੰ ਬਿਆਨ ਕਰਾਂਗੇ ਜੀ। ਉਸ ਮਾਤਾ ਨੇ ਸਾਨੂੰ ਇਹ ਜਿਹੜੀ ਕਹਾਣੀ ਦੱਸੀ ਉਹ ਕਹਿਣ ਤੋਂ ਪਰਾ ਆ ਕਿ ਉਸ ਖੁੱਬੀ ਰਾਮ ਨੇ ਉਸ ਮਾਤਾ ਨੂੰ 3 ਮਹੀਨੇ CI ਸਟਾਫ ਦੇ ਵਿੱਚ ਰੱਖ ਕਰਕੇ ਇੰਨਾ ਜ਼ਿਆਦਾ ਜਲੀਲ ਕੀਤਾ, ਇੰਨਾ ਜ਼ਿਆਦਾ ਉਸ ਮਾਤਾ ਨੂੰ ਬੇਪਤ ਕੀਤਾ। ਜਿਸ ਮਾਤਾ ਦਾ ਧਰਮ ਦਾ ਪਤੀ ਭਾਈ ਸੀਤਲ ਸਿੰਘ ਜੀ ਮੱਤੇਵਾਲ ਦੇ ਨਾਲ ਸ਼ਹਾਦਤ ਪ੍ਰਾਪਤ ਕਰ ਚੁੱਕਾ ਸੀਗਾ ਅਤੇ ਉਹਦਾ ਜਿਹੜਾ ਦਿਓਰ ਸੀਗਾ ਜਿਹਦੀ ਅਜੇ ਸ਼ਾਦੀ ਵੀ ਨਹੀਂ ਸੀ ਹੋਈ, ਉਹਨੂੰ ਵੀ ਖੁੱਬੀ ਰਾਮ ਨੇ CI ਸਟਾਫ ਦੇ ਵਿੱਚ ਲਿਆਣ ਕਰਕੇ ਨਿਰਵਸਤਰ ਨੰਗਿਆਂ ਕਰਕੇ ਉਸ ਸਾਡੀ ਮਾਤਾ ਦੇ ਸਾਹਮਣੇ ਉਹਨੂੰ ਕੁੱਟਦਾ ਰਿਹਾ, ਉਹਨੂੰ ਜਲੀਲ ਕਰਦਾ ਰਿਹਾ। ਜਦੋਂ ਉਹਦੇ ਤੇ ਇੰਨਾ ਜ਼ਿਆਦਾ ਤਸ਼ੱਦਦ ਹੋ ਗਿਆ ਕਿ ਉਹ ਪੁਲਿਸ ਦੀ ਮਾਰ ਵੀ ਨਹੀਂ ਸੀ ਸਹਿ ਸਕਦਾ, ਹਿੱਲਣ ਤੋਂ ਸਮਰੱਥ ਸੀ, ਤੁਰਨ ਤੋਂ ਸਮਰੱਥ ਸੀ, ਖਾਣ ਤੋਂ ਸਮਰੱਥ ਸੀ, ਬੋਲਣ ਤੋਂ ਸਮਰੱਥ ਸੀ। ਆਖਰਕਾਰ ਉਸ ਮਾਤਾ ਦੇ ਸਾਹਮਣੇ ਉਹਦੇ ਦਿਓਰ ਨੂੰ ਖੁੱਬੀ ਰਾਮ ਨੇ CI ਸਟਾਫ ਦੇ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਕਰਨ ਤੋਂ ਬਾਅਦ ਉਸ ਮਾਤਾ ਨੇ ਦੱਸਿਆ ਕਿ ਮੇਰੇ ਦਿਓਰ ਨੂੰ ਇਹ ਹਰੀਕੇ ਦਰਿਆ ਦੇ ਵਿੱਚ ਰੋੜ ਕੇ ਆਏ। 3 ਮਹੀਨਿਆਂ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੇ ਪੈਰਵਾਈ ਕਰਕੇ ਉਸ ਮਾਤਾ ਨੂੰ ਛਡਾਉਣ ਦਾ ਯਤਨ ਕੀਤਾ। ਉਸ ਮਾਤਾ ਨੇ ਜਦੋਂ ਸਾਨੂੰ ਇਹ ਦਰਦ ਭਰੀ ਕਹਾਣੀ ਸੁਣਾਈ ਤੇ ਕੋਈ ਸ਼ਬਦ ਨਹੀਂ ਸੀ
ਕਿ ਅਸੀਂ ਉਸ ਮਾਤਾ ਦੇ ਨਾਲ ਕਿਸ ਤਰ੍ਹਾਂ ਹਮਦਰਦੀ ਪ੍ਰਗਟ ਕਰ ਸਕਦੇ ਹਾਂ। ਮੈਂ ਸਮਝਦਾ ਹਾਂ ਕਿ ਜਿਨ੍ਹਾਂ ਸੰਪਰਦਾਵਾਂ ਨੇ, ਜਿਨ੍ਹਾਂ ਚੈਰਿਟੀਆਂ ਨੇ, ਜਿਨ੍ਹਾਂ ਜਥੇਬੰਦੀਆਂ ਨੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਦੇ ਵਿੱਚ ਪਹਿਲ ਕਦਮੀ ਕੀਤੀ ਆ, ਉਹਨਾਂ ਦੀ ਸੇਵਾ ਸਲਾਹੁਣਯੋਗ ਆ। ਪਰ ਅਜੇ ਵੀ ਸਾਡੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਤੱਕ ਅਸੀਂ ਪਹੁੰਚ ਨਹੀਂ ਬਣਾ ਸਕੇ। ਇਹ ਵੀ ਪਰਿਵਾਰ ਉਹਨਾਂ ਹੀ ਪਰਿਵਾਰਾਂ ਦੇ ਵਿੱਚੋਂ ਆਉਂਦਾ ਆ। ਮੇਰੇ ਕੋਲ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਅਜੇ ਤੱਕ ਸਿੱਖ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਜਾਂ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਵੀ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਅੱਗੇ ਲੈ ਕਰਕੇ ਆਈਏ ਜਿਨ੍ਹਾਂ ਪਰਿਵਾਰਾਂ ਦੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ, ਔਰ ਉਹਨਾਂ ਪਰਿਵਾਰਾਂ ਦੀ ਸਾਂਭ ਸੰਭਾਲ ਵਾਸਤੇ ਆਪਾਂ ਜਿਹੜਾ ਇੱਕ ਯਤਨ ਕਰ ਸਕੀਏ। ਆਪਣੀ ਜ਼ਿੰਦਗੀ ਨੂੰ ਜੇਕਰ ਅਸੀਂ ਸਹੀ ਮਾਇਨਿਆਂ ਦੇ ਵਿੱਚ ਲੇਖੇ ਦੇ ਵਿੱਚ ਲਾਉਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੀ ਆਜ਼ਾਦੀ ਵਾਸਤੇ, ਜਿਨ੍ਹਾਂ ਨੇ ਇਸ ਦਸਤਾਰ ਵਾਸਤੇ ਸ਼ਹੀਦੀਆਂ ਦਿੱਤੀਆਂ, ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਵਾਸਤੇ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਨੇ। ਅਤੇ ਇਸੇ ਹੀ ਮਕਸਦ ਦੇ ਨਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਸ਼ਹੀਦ ਪਰਿਵਾਰਾਂ ਦੇ ਵਿੱਚ ਵਿਚਰਾਂ, ਸ਼ਹੀਦ ਪਰਿਵਾਰਾਂ ਦੀ ਸਾਰ ਲਵਾਂ, ਸ਼ਹੀਦ ਮਾਤਾਵਾਂ ਦਾ ਜੋ ਦੁੱਖ ਦਰਦ ਆ, ਜਿਹੜੀਆਂ ਉਹਨਾਂ ਦੀਆਂ ਪੀੜਾਂ ਆ, ਉਹ ਆਪਣੀ ਕੌਮ ਤੱਕ ਪਹੁੰਚਾਵਾਂ। ਤੇ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਮੈਂ ਕਹਿ ਸਕਦਾ ਹਾਂ, ਮੇਰੇ ਕੋਲ ਪੂਰੀ ਡਿਟੇਲ ਪਈ ਆ ਕਿ ਜਿਨ੍ਹਾਂ ਪਰਿਵਾਰਾਂ ਦੀ ਮੈਂ ਮਾਲੀ ਸਹਾਇਤਾ ਅੱਜ ਤੱਕ ਆਪਣੇ ਪ੍ਰੇਮ ਪਿਆਰ ਰੱਖਣ ਵਾਲੇ ਸੱਜਣਾ ਦੇ ਕੋਲੋਂ, ਵਿਦੇਸ਼ੀ NRIਆਂ ਦੇ ਕੋਲੋਂ ਉਹਨਾਂ ਦੀ ਸਹਾਇਤਾ ਕਰਵਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਆ। ਕੁਝ ਪਰਿਵਾਰਾਂ ਦੀ ਮੰਥਲੀ ਤੌਰ ਤੇ ਵੀ ਸਹਾਇਤਾ ਜਿਹੜੀ ਆ ਲਗਵਾਉਣ ਦੀ ਕੋਸ਼ਿਸ਼ ਕੀਤੀ ਆ। ਅਰੇ ਬਹੁਤ ਸਾਰੇ ਪਰਿਵਾਰ ਰਹਿੰਦੇ ਨੇ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਉਪਰਾਲਾ ਮਹਾਰਾਜ ਸਾਹਿਬ ਕਿਰਪਾ ਕਰਨਾ ਕਿ ਉਹਨਾਂ ਪਰਿਵਾਰਾਂ ਦੇ ਵੀ ਆਪਾਂ ਸਹਾਇਤਾ ਕਰਵਾਉਣ ਦੇ ਉਪਰਾਲੇ ਜਿਹੜੇ ਆਰੰਭੇ ਹੋਏ ਨੇ। ਬਹੁਤ ਸਾਰੇ ਸਿੰਘਾਂ ਦਾ ਅਸੀਂ ਇੱਕ 2012 ਦੇ ਵਿੱਚ ਪ੍ਰੋਗਰਾਮ ਉਲੀਕਿਆ ਕਿ ਜਿਨ੍ਹਾਂ ਮਰਜੀਵੜਿਆਂ ਨੇ ਸਾਡੀ ਕੌਮ ਦੇ ਲਈ ਸ਼ਹੀਦੀਆਂ ਦਿੱਤੀਆਂ ਆ। ਅਸੀਂ ਜਦੋਂ ਉਹਨਾਂ ਦੇ ਸ਼ਹੀਦੀ ਅਸਥਾਨਾਂ ਤੇ ਜਾ ਕੇ ਵੇਖਦੇ ਆ ਜਿੱਥੇ ਮੁਕਾਬਲੇ ਹੋਏ ਨੇ, ਮੈਨੂੰ ਇੱਕ ਗੱਲ ਯਾਦ ਆ ਗਈ ਕਿ ਅਸੀਂ ਛੋਟੀ ਅਵਸਥਾ ਦੇ ਵਿੱਚ ਸੀਗੇ। ਇਹ ਕੋਈ ਗੱਲ ਹੋਵੇਗੀ 1988 ਜਾਂ 99 ਦੀ। ਸਾਡਾ ਪਿੰਡ ਜਿਹੜਾ ਸੀਗਾ ਇਹ ਬਹੁਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਾੜਕੂ ਸੰਘਰਸ਼ ਦਾ ਇੱਕ ਪਿੜ ਕਹਿ ਸਕਦੇ ਸੀਗੇ। ਬਿਲਕੁਲ ਠੀਕ। ਔਰ ਸਾਡੇ ਪਿੰਡ ਦੇ ਬਾਹਰ-ਬਾਹਰ ਸਭ ਤੋਂ ਪਹਿਲਾਂ ਬੱਬਰਾਂ ਦਾ ਮੁਕਾਬਲਾ ਹੋਇਆ ਸੀਗਾ, 36 ਘੰਟੇ ਮੁਕਾਬਲਾ ਜੀ। ਉਹਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਜੱਜ ਜਿਹੜੇ ਏਰੀਆ ਕਮਾਂਡਰ ਸਨ ਬੱਬਰਾਂ ਦੇ, ਭਾਈ ਕਸ਼ਮੀਰ ਸਿੰਘ ਜੀ ਜਿਹੜੇ ਸਾਡੇ ਨਗਰ ਦੇ ਸਨ, ਸਾਡੇ ਪਿੰਡ ਦੇ ਸਨ, ਹਰਜੀਤ ਸਿੰਘ ਤੋਤੀ ਸਾਡੇ ਪਿੰਡ ਤੋਂ ਸਨ, ਭਾਈ ਦਰਸ਼ਨ ਸਿੰਘ ਸਾਡੇ ਪਿੰਡ ਤੋਂ ਸਨ, ਔਰ ਨਿਸ਼ਾਨ ਸਿੰਘ ਮਖੂ। ਇਸੇ ਤਰ੍ਹਾਂ ਬਹੁਤ ਸਾਰੇ ਸਿੰਘ ਸੀਗੇ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਆਰਮੀ ਨੇ, ਪੁਲਿਸ ਨੇ ਘੇਰਾ ਪਾਇਆ ਸੀ। ਉਸ ਸਮੇਂ ਦਾ ਜਿਹੜਾ DIG ਸੀਗਾ KPS ਗਿੱਲ ਜੀ, DGP ਵਾਹਿਗੁਰੂ, ਉਹ ਮੌਕੇ ਤੇ ਆਇਆ ਸੀ। ਸਾਡੇ ਪਿੰਡ ਵਾਲਾ ਜਿਹੜਾ ਕਸ਼ਮੀਰ ਸਿੰਘ ਸੀਗਾ ਬੱਬਰਾਂ ਦਾ ਜੁਝਾਰੂ ਯੋਧਾ, ਉਹਦਾ ਗੋਲੀਆਂ ਦੇ ਨਾਲ ਜਿਹੜਾ ਥੱਲੜਾ ਧੜ ਸੀਗਾ ਆਪਣੇ ਬੰਨ ਤੋਂ ਪੂਰਾ ਨਕਾਰਾ ਹੋ ਚੁੱਕਾ ਸੀ। ਉਹਨੇ ਜਿਹੜਾ ਲਾਚਾ ਆਪਣੇ ਤੇੜ ਬੱਧਾ ਸੀਗਾ, ਪਰਨਾ ਬੱਧਾ ਸੀ, ਚਾਦਰ ਬੱਧੀ ਸੀ, ਉਹਨੂੰ ਖੋਲ ਕੇ ਉਹਨੇ ਆਪਣੇ ਇਸ ਲੱਕ ਦੇ ਨਾਲ ਬੰਨਿਆ ਜਿੱਥੇ ਉਹਦਾ ਬ੍ਰਸ਼ਟ ਵੱਜ ਕੇ ਗੋਲੀਆਂ ਦਾ ਉਹ ਨਕਾਰਾ ਹੋਇਆ ਸੀ, ਤੁਰ ਨਹੀਂ ਸਕਦਾ ਸੀ। ਉਸ ਨੌਜਵਾਨ ਨੇ ਖਾਲ ਦੇ ਵਿੱਚ ਪੈ ਕਰਕੇ ਜਿਸ ਘਰ ਦੀ ਛੱਤ ਦੇ ਉੱਪਰ ਖਲੋ ਕੇ KPS ਗਿੱਲ ਉਸ ਸਾਰੇ ਮੁਕਾਬਲੇ ਨੂੰ ਵੇਖ ਰਿਹਾ ਸੀਗਾ। ਜਦੋਂ ਕਸ਼ਮੀਰ ਸਿੰਘ ਨੇ ਪੂਰੀ ਰੇਂਜ ਦੇ ਵਿੱਚ ਲੈ ਕਰਕੇ KPS ਗਿੱਲ ਤੇ ਗੋਲੀ ਚਲਾਈ, ਉਸੇ ਵਕਤ ਉਸ ਖਾਲ ਦੇ, ਇਹ ਨਹਿਰੀ ਖਾਲ ਸੀ, ਉਹਦੇ ਵਿੱਚ ਨਹਿਰ ਦਾ ਪਾਣੀ ਜਾਂਦਾ ਸੀ। ਨਹਿਰ ਦਾ ਪਾਣੀ ਜਿੱਥੋਂ ਦੀ ਲੰਘਦਾ ਹੈ, ਜਿਨ੍ਹਾਂ ਖਾਲਾਂ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਖਾਲਾਂ ਦੇ ਦੋਵਾਂ ਪਾਸਿਆਂ ਤੇ ਕਿੱਡੇ ਦਰਖਤ ਜਿਹੜੇ ਆ ਉਹ ਹੋ ਜਾਂਦੇ ਆ, ਸਰਕੜਾ ਕਾਈ ਬਹੁਤ ਜ਼ਿਆਦਾ ਹੁੰਦਾ ਆ। ਛੇਤੀ ਕੀਤਿਆਂ ਖਾਲ ਦੇ ਵਿੱਚ ਕੌਣ ਜਾ ਰਿਹਾ ਵਾ, ਕੀ ਜਾ ਰਿਹਾ, ਪਤਾ ਨਹੀਂ ਲੱਗਦਾ। ਦਰਖਤ ਦੇ ਉੱਪਰ ਇੱਕ ਮਿਲਟਰੀ ਦਾ ਜਿਹੜਾ ਸੀਗਾ ਬੰਦਾ ਚੜਿਆ ਹੋਇਆ ਸੀ। ਉਸ ਵਕਤ ਜਦੋਂ ਭਾਈ ਕਸ਼ਮੀਰ ਸਿੰਘ ਜੀ ਨੇ ਆਪਣੀ ਗਨ KPS ਗਿੱਲ ਵੱਲ
ਸਿੱਧੀ ਕਰਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸੇ ਵਕਤ ਉੱਪਰੋਂ ਆਰਮੀ ਵਾਲੇ ਨੇ ਇਹਨੂੰ ਵੇਖਿਆ ਤੇ ਇਹਨੂੰ ਸ਼ੂਟ ਕਰ ਦਿੱਤਾ। ਉਧਰੋਂ ਕਸ਼ਮੀਰ ਸਿੰਘ ਦੀ ਗੋਲੀ ਚੱਲ ਗਈ ਆ, ਉਧਰੋਂ ਆਰਮੀ ਵਾਲੇ ਦੀ ਗੋਲੀ ਚੱਲ ਗਈ ਆ ਜੀ। ਪਰ ਇਹ ਗੱਲ ਜਿਹੜੀ ਆ ਪੂਰੀ ਸੱਚਾਈ ਭਰਪੂਰ ਆ, ਇਹਦੇ ਵਿੱਚ 1% ਵੀ ਕੋਈ ਝੂਠ ਨਹੀਂ ਕਹਿ ਸਕਦਾ। ਸਾਡੇ ਨਗਰ ਦੇ ਵਿੱਚੋਂ ਜਾਂ ਆਸ-ਪਾਸ ਤੋਂ ਕਿਤੋਂ ਵੀ ਕੋਈ ਜਾ ਕੇ ਪੁੱਛ ਸਕਦਾ ਆ ਕਿ ਸਾਰੀ ਰਾਤ KPS ਗਿੱਲ ਉਸ ਕੋਠੇ ਦੀ ਛੱਤ ਤੋਂ ਥੱਲੇ ਨਹੀਂ ਉਤਰਿਆ। ਸਾਰੀ ਰਾਤ ਉਸ ਕੋਠੇ ਦੀ ਛੱਤ ਤੇ ਜਿਹੜਾ ਲੰਮੇ ਪਿਆ ਰਿਹਾ। ਇੰਨਾ ਜ਼ਿਆਦਾ ਇਹਦੇ ਅੰਦਰ ਡਰ, ਇੰਨੀ ਜ਼ਿਆਦਾ ਦਹਿਸ਼ਤ ਇਹਦੇ ਅੰਦਰ ਭਰ ਗਈ ਸੀ। ਜਿਸ KPS ਗਿੱਲ ਨੇ ਸਾਡੇ ਨੌਜਵਾਨਾਂ ਨੂੰ ਕੋਹ ਕੇ ਸ਼ਹੀਦ ਕੀਤਾ, ਨਜਾਇਜ਼ ਮੁਕਾਬਲੇ ਬਣਾਏ, ਉਸ KPS ਗਿੱਲ ਨੂੰ ਵੀ ਇਸ ਮੁਕਾਬਲੇ ਦੇ ਵਿੱਚ ਮਾਰਨ ਦਾ ਯਤਨ ਕੀਤਾ ਸੀ। ਪਰ ਉਹ ਆਪਣੇ ਚੰਗੇ ਕਰਮ ਕਹਿ ਸਕਦੇ ਆ ਕਿ ਇਸ ਮਾੜੇ ਇਨਸਾਨ ਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹਦਾ ਕਰਕੇ ਇਹ ਜੁਝਾਰੂ ਸਿੰਘਾਂ ਦੇ ਕੋਲੋਂ ਹਰ ਸਮੇਂ ਬਚਦਾ ਰਿਹਾ। ਪਰ ਅਸੀਂ ਇਹ ਉਪਰਾਲਾ ਆਰੰਭ ਕੀਤਾ ਕਿ ਜਿਨ੍ਹਾਂ ਸਿੰਘਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਨੇ, ਕੁਰਬਾਨੀਆਂ ਕੀਤੀਆਂ ਆ, ਉਹਨਾਂ ਸਿੰਘਾਂ ਦੇ ਸ਼ਹੀਦੀ ਦਿਹਾੜੇ ਵੱਡੀ ਪੱਧਰ ਤੇ ਮਨਾਉਣ ਦਾ ਉਪਰਾਲਾ ਕਰੀਏ ਜੀ। ਅਸੀਂ ਪਹਿਲਾ ਇੱਕ ਪ੍ਰੋਗਰਾਮ ਜਿਹੜਾ ਸੀ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਗੁਰਦੁਆਰਾ ਲਲਕਾਰ ਸਾਹਿਬ ਜੀ ਤੋਂ ਆਰੰਭ ਕੀਤਾ ਔਰ 2012 ਤੋਂ ਲੈ ਕਰਕੇ ਅੱਜ ਤੱਕ ਬੱਬਰ ਖਾਲਸਾ ਦੇ ਜੁਝਾਰੂ ਯੋਧੇ ਭਾਈ ਅਨੋਖ ਸਿੰਘ ਜੀ, ਵਿੜੰਗ ਸੂਬਾ ਸਿੰਘ, ਭਾਈ ਮੇਜਰ ਸਿੰਘ ਜੀ ਨਾਗੋਕੇ, ਕੁਲਵੰਤ ਸਿੰਘ ਜੀ ਨਾਗੋਕੇ, ਸੁਲੱਖਣ ਸਿੰਘ ਜੀ ਬੱਬਰ, ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਬੱਬਰ, ਬਲਵਿੰਦਰ ਸਿੰਘ ਜੀ ਜਟਾਣਾ ਔਰ ਬਹੁਤ ਸਾਰੇ ਸਿੰਘਾਂ ਦਾ ਆਪਣੇ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਦੀ ਸ਼ਹੀਦੀ ਨੂੰ 25 ਸਾਲ ਹੋਣ ਵਾਲੇ ਸਨ। 2013 ਦੀ ਗੱਲ ਆ, 25 ਸਾਲ ਹੋਣ ਵਾਲੇ ਸੀ। ਕੁਰਬਾਨੀ ਬਹੁਤ ਵੱਡੀ ਸੀ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦੀ। ਉਹਨਾਂ ਦੀ ਸ਼ਹਾਦਤ ਜਿਹੜੀ ਸੀਗੀ ਉਹ ਬਹੁਤ ਵੱਡੀ ਕੁਰਬਾਨੀ ਸੀ। ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਉਹਨਾਂ ਦਾ 25 ਸਾਲਾ ਸ਼ਹੀਦੀ ਦਿਹਾੜਾ ਪੂਰੇ ਜਾਹੋ ਜਲਾਲ ਦੇ ਨਾਲ ਮਨਾਇਆ ਜਾਵੇ। ਅਸੀਂ ਪੂਰਾ ਆਪਣੇ ਰੂਹ ਦੇ ਨਾਲ, ਪੂਰੀ ਮਨ ਦੇ ਨਾਲ, ਪੂਰੀ ਟੀਮ ਨੇ, ਫੈਡਰੇਸ਼ਨ ਦੀ ਨੇ ਕੰਮ ਕਰਕੇ 25 ਸਾਲਾ ਸ਼ਹੀਦੀ ਦਿਹਾੜਾ ਭਾਈ ਅਵਤਾਰ ਸਿੰਘ ਜੀ ਦਾ ਮਨਾਇਆ। ਉਸ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਦਾਸੂਵਾਲ, ਕੁਲਵੰਤ ਸਿੰਘ ਵਰਪਾਲ, ਹਰਦੇਵ ਸਿੰਘ ਰਾਕਟ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਬਹੁਤ ਸਾਰੇ ਜੁਝਾਰੂ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਦਾ ਉਪਰਾਲਾ ਜਾਂ ਕਹਿ ਲਓ ਕਿ ਸੁਭਾਗ ਸਾਨੂੰ ਪ੍ਰਾਪਤ ਆ ਅਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਮਰਜੀਵੜਿਆਂ ਨੇ ਸਾਡੀ ਕੌਮ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ, ਅਸੀਂ ਤੋਸ਼ਕ ਉਪਰਾਲਾ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਦੇ ਲਈ, ਉਹਨਾਂ ਦੀ ਉਸ ਕੁਰਬਾਨੀ ਨੂੰ ਸੀਸ ਝੁਕਾਉਣ ਦੇ ਲਈ ਇਹ ਕੀਤਾ। ਇਹ ਕੋਈ ਸਾਡਾ ਕਹਿ ਲਈਏ ਕਿ ਅਸੀਂ ਕਿਸੇ ਤੇ ਕੋਈ ਸਾਨ ਨਹੀਂ ਕੀਤਾ, ਸਾਡਾ ਫਰਜ਼ ਸੀ। ਸਾਡਾ ਫਰਜ਼ ਸੀਗਾ ਕਿ ਅਸੀਂ ਕੌਮ ਦੀ ਅਗਵਾਈ ਕਰ ਰਹੇ ਸੀ, ਜਥੇਬੰਦੀ ਦੀ ਅਗਵਾਈ ਕਰ ਰਹੇ ਸੀ ਔਰ ਜਿਨ੍ਹਾਂ ਨੇ ਸਾਡੀ ਖਾਤਰ, ਸਾਡੀ ਦਸਤਾਰ ਦੀ ਖਾਤਰ ਕੁਰਬਾਨੀਆਂ ਕੀਤੀਆਂ, ਸਾਡੀ ਆਜ਼ਾਦੀ ਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਅਸੀਂ ਯਾਦ ਕਰਨ ਦਾ ਇਹ ਉਪਰਾਲਾ ਕੀਤਾ। ਵਧੀਆ ਉਪਰਾਲਾ, ਸਫਲ ਉਪਰਾਲਾ। ਆਪ ਜੀ ਨੂੰ ਵਿਰਾਮ ਦੇਣਾ ਚਾਹਾਂਗਾ ਕਿਉਂਕਿ ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਚੱਲ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੀ ਗੱਲਬਾਤ ਦੇ ਸਿਲਸਿਲੇ ਨੂੰ ਜਿਹੜਾ ਅਸੀਂ ਹੋਰ ਆਗਾਹ ਲੈ ਕੇ ਚੱਲੀਏ। ਪਰ ਵਾਕਈ ਇੱਕ ਨਾ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਉਹਨਾਂ ਸ਼ਹੀਦਾਂ ਦੀ, ਜਿਨ੍ਹਾਂ ਨੇ ਸਾਡੀ ਦਸਤਾਰ, ਸਾਡੀ ਕੌਮ, ਸਾਡੇ ਵਿਰਸੇ, ਪੰਜਾਬੀਅਤ, ਸਿੱਖੀ ਅਤੇ ਸਿੱਖੀਅਤ ਨੂੰ ਬਚਾਉਣ ਦੇ ਲਈ ਸ਼ਹਾਦਤ ਦਿੱਤੀ ਹੈ, ਅਸੀਂ ਉਹਨਾਂ ਦੀ ਸ਼ਹਾਦਤ ਨੂੰ ਭੁੱਲਦੇ ਜਾ ਰਹੇ ਹਾਂ। ਪਰ ਵਾਕਈ ਆਪਣੇ ਆਪ ਦੇ ਵਿੱਚ ਬੜੀ ਮਾਣ ਦੀ ਗੱਲ ਹੈ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲੇ ਅੰਮ੍ਰਿਤਸਰ ਅੱਜ ਵੀ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਯਾਦ ਰੱਖੀ ਬੈਠਾ ਹੈ। ਸੋ ਆਪ ਜੀ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਇੰਨੀਆਂ 1984 ਦੇ ਉੱਪਰ, ਕੇਵਲ ਤੇ ਕੇਵਲ 1984 ਦੇ ਉੱਪਰ ਗੱਲਬਾਤ ਕੀਤੀ, ਸ਼ਹੀਦ ਸਿੰਘਾਂ ਦੇ ਉੱਪਰ ਗੱਲਬਾਤ ਕੀਤੀ। ਗੱਲਾਂ ਹੋਰ ਵੀ ਸਨ, ਵਿਚਾਰਾ ਹੋਰ ਵੀ ਸਨ, ਪਰ ਸਮੇਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਸੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ